ਤੇ ਆਪਣੇ ਘਰ ਪਛਾਣ ਲਓ ਕਿੱਥੇ ਘਰ ਗਏ ਸੀਗੇ? हाँ ਵੇਖ ਲਓ ਬਹੁਤ ਕੁਝ ਬਦਲ ਗਿਆ। अच्छा आ वेखो ਹੂੰ आही जगह वा ਹੂੰ ये इत्थों दी जाना वा ਅੱਛਾ और जानकार बनाया ਹੂੰ आ मस्जिद आ आ इत्थे एक घर हो रहा ਅੱਛਾ ए तुरे जाना ਹੂੰ ते ऐनू हो जाना ਹੂੰ गली दे विच साडा घर सी। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ। मजीठा जाना ਮਜੀਠਾ वड्डियां सोहियां ये आ गई दरबूजी ਅੱਛा ए पास आ गया लोहार का मल्लू नंगल ਮੱਲੂ ਨੰਗਲ ਹੋ ਗਿਆ गाड़िया के चेतनपुरा कंदो वाली दादूपुरा ਦਾਦੂਪੁਰਾ फिर आगे गोसल वाल ਅਠਵਾਲ गाड़ी फिर आ गया बोड़ियाल ਬੋੜੇਆਲ ए पास आ गई जज्जियानी फाजिल शाह वो दरबार सी ਅੱਛਾ ਦਰਬਾਰ ਸੀ। आज जिदा तुसीं बैठे था दरबार आ सूबा जान लिया ਹੂੰ ये सूबा जाके पैंदा ही दरबूजी ਦਰਬੂਜੀ ਨੂੰ गाड़ी आ गया मल्लू नंगल गाड़ी आ गया जगदे जेड़े मैं तुहानू पिंड गिर के दस दिते आ ना ये मैं अपनी अखां नाल देखे ਆਪਣੀ ਅੱਖਾਂ ਨਾਲ ਵੇਖੀ। सुनी सुनाई मैं नहीं गल करनी ਹੂੰ ਮਿਕਨਾਤੀਸੀ ਖਿੱਚਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਹੈ। ਕਦੀ 47 ਤੋਂ ਪਹਿਲੇ ਇਦਾਂ ਤੇ ਨਹੀਂ ਹੋਇਆ ਕਿ ਸਿੱਖਾਂ ਨੇ ਮੁਸਲਮਾਨਾਂ ਨੂੰ ਕੁਝ ਕਿਹਾ ਹੋਵੇ ਜਾਂ ਮੁਸਲਮਾਨਾਂ ਨੇ ਸਿੱਖਾਂ ਨੂੰ ਕੁਝ ਆਖਿਆ ਹੋਵੇ ਵੰਡ ਤੋਂ ਪਹਿਲਾਂ? ना ਕਸੂਰੋਂ ਪੀ ਨਹੀਂ ये नहीं मैं गल मननी ਹੂੰ ਜਦੋਂ ਵੱਡ ਫਟ ਹੋਇਆ ਨਾ ਆਹੋ ਸਾਨੂੰ ਉਦੋਂ ਵੀ ਕਿਸੇ ਕੁਝ ਨਹੀਂ ਆਖਿਆ। ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ। ਤੇ ਚੰਦਾ ਸਿੰਘ ਉਦੋਂ ਬੇਵਾ ਬੁੱਢਾ ਆਇਆ ਸੀ ਚੰਦਾ ਸਿਓ ਆ ਉਹ ਪਿੰਡੋਂ ਅਗਲੇ ਪਾਸੇ ਆ ਮੇਰੇ ਚਾਚੇ ਦਾ ਖਰਾ ਸੀ ਆ ਉਹਦਾ ਸੀ ਅੱਛਾ ਚੰਦਾ ਉਹ ਸਿਓ ਸੁੱਕਾ ਸੀ ਚੰਦਾ ਸਿੰਘ ਉਹਦਾ ਲਾਭ ਸਿੰਘ ਸੀ ਹੂੰ ਉਹਦਾ ਪੁੱਤ ਸੀ ਸੇਵਾ ਸੇਵਾ ਸਿੰਘ ਸੇਵਾ ਸਿੰਘ ਬਾਹਮਣ ਸੀ ਅੱਛਾ ਉਹ ਤਿੰਨ ਭਰਾ ਸੀ ਬਾਮਣ ਕਿਹੜੇ ਕਿਹੜੇ? ਲੱਭੂ ਲੱਭੂ ਧੰਨੂ ਧੰਨੂ ਕਿਰਪਾ ਕਿਰਪਾ ਉਹ ਮੇਰੇ ਕੋਲ ਜਾਣੂ ਬੁੱਝੂ ਬੰਦਾ ਹੁੰਦਾ ਨਾ ਹੂੰ ਸਾਡੇ ਵਰਗਾ ਹਾਣੀ ਅੱਛਾ ਉਹਨੂੰ ਅਸੀਂ ਆਖ ਦੱਸ ਸਕਦੇ ਹਾਂ ਵੀ ਫਲਾਣੇ ਬੰਦੇ ਨੂੰ ਸਾਡੇ ਦੋਸਤ ਨਾਲ ਦੇ ਤੁਹਾਡੀ ਦੁਆ ਸਲਾਮ ਪਹੁੰਚ ਜਾਏਗੀ ਤੁਹਾਡੀ ਪਿੰਡ। ਲਿਬਾਸ ਕਿਉਂ ਹੈ। ਹਾਏ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਅਣਵੰਡੇ ਪੰਜਾਬ ਦੇ ਕੁਝ ਗਵਾਹ ਜਿਹੜੇ ਨੇ ਉਹ ਇਸ ਵੇਲੇ ਮੌਜੂਦ ਨੇ ਉਹਨਾਂ ਕੋਲ ਜਾਈਏ ਔਰ ਉਹਨਾਂ ਦੀ ਕਿੱਸਾ ਜਿਹੜੇ ਹੈ ਉਹ ਰਿਕਾਰਡ ਕਰਕੇ ਆਪ ਜੀ ਦੇ ਰੂਬਰੂ ਲਿਆਈਏ। ਇਸ ਵੇਲੇ ਆਪਾਂ ਬੈਠੇ ਹਾਂ 50 ਚੱਕ ਬੁੜੇਵਾਲ ਜੋ ਝੰਗ ਬ੍ਰਾਂਚ ਦੇ ਉੱਪਰ ਲਾਇਲਪੁਰ ਦੇ ਵਿੱਚ ਹੈ ਹਾਂ ਝੰਗ ਬਣਾ ਜਾਏ ਔਰ ਸਾਡੇ ਨਾਲ ਮੌਜੂਦ ਨੇ ਉਸ ਦੌਰ ਦੇ ਇੱਕ ਚਸ਼ਮਦੀਦ ਗਵਾਹ। ਸਵਾਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ। ਬਾਬਾ ਜੀ ਕੀ ਹਾਲ ਚਾਲ ਹੈ? ਠੀਕ ਹੋ? ਅੱਲਾ ਦਾ ਸ਼ੁਕਰ ਹੈ। ਤਬੀਅਤ ਸਿਹਤ ਕਿੱਦਾਂ? ਤਬੀਅਤ ਉਹ ਕਾ ਡਾਉਣ ਵੀ ਹੁੰਦਾ ਕੰਮ ਭਰਾ ਪੈ ਜਾਵੇ ਡਾਉਣ ਵੀ ਹੋ ਜਾਂਦੀ ਤੇ ਠੀਕ ਹੈ ਜ਼ਿਆਦਾ ਕਰਮ ਆ। ਅੱਛਾ ਨਾਂ ਕੀ ਤੁਹਾਡਾ? ਮੇਰਾ ਨਾਮ ਮੁਹੰਮਦ ਲਤੀਫ ਮੁਹੰਮਦ ਲਤੀਫ। ਵਾਲਦ ਦਾ ਨਾਮ ਮੁਹੰਮਦ ਇਬਰਾਹਿਮ। ਮੁਹੰਮਦ ਇਬਰਾਹਿਮ ਤੁਹਾਡੇ ਵਾਲਦ ਸਾਹਿਬ ਦਾ ਨਾਮ। ਦਾਦਾ ਜੀ ਦਾ ਨਾਮ ਯਾਦ? ਅੱਲਾ ਦਿੱਤਾ। ਅੱਲਾ ਦਿੱਤਾ। ਆਪਾਂ ਜਿਹੜੇ ਪਿੰਡ ਬੈਠੇ ਆ ਪਿੰਡ ਦਾ ਕੀ ਨਾਂ? 50 ਚੱਕ ਬੋੜਿਆਲ। ਪੰਜਾਬ ਚੱਕ ਬੁੜੇਆਲ ਬੋੜੇਵਾਲ ਝੰਗ ਬ੍ਰਾਂਚ ਤੇ ਪੈਂਦਾ। ਆ ਝੰਗ ਭਰਾ ਵੇਖ ਅੱਛਾ ਬਜ਼ੁਰਗੋ ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ 50 ਚੱਕ ਬੁੜੇਆਲ ਦੇ? ਮੈਂ ਦੱਸ ਦਿੰਦਾ ਹੂੰ ਆ ਸਿੱਧਵਾ ਸਿੱਧੂਆਂ। ਹੂੰ ਅੱਛਾ ਆ ਸਠਿਆਲਾ ਸਠਿਆਲਾ ਆ ਮੁੰਡਾ ਪਿੰਡ ਮੁੰਡਾ ਪਿੰਡ। ਬਾਠ ਹਾਂਜੀ ਗਾੜੀ ਆ ਗਿਆ ਧਾਲਾ ਗਾੜੀ ਆ ਗਿਆ ਮਨਸੂਰ। ਅੱਛਾ ਮਨਸੂਰਾ। ਹਾਂ ਅੱਛਾ ਗਾੜੀ ਮਨਸੂਰ ਆ ਗਿਆ ਸਜਾਦਾ। ਸਜਾਦਾ ਆ ਗਿਆ ਠੀਕ ਹੈ। ਗਾੜੀ ਆ ਗਿਆ ਭੰਮੀਪੁਰ 6 ਚੱਕ। ਪੰਮੀਪੁਰ 6 ਚੱਕ ਪੰਜਵੜ ਇਦਾਂ ਹੀ ਹੈ। ਅੱਛਾ ਬਜ਼ੁਰਗੋ ਤੁਸੀਂ ਇੱਧਰ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਅਸੀਂ ਉਧਰੋਂ ਆਏ ਹਾਂ। ਉਧਰੋਂ ਆਏ ਹੋ? ਉਧਰ ਕਿਹੜਾ ਪਿੰਡ ਸੀ ਤੁਹਾਡਾ? ਸਾਡਾ ਨੰਗਲ ਨੰਗਲ ਢੇਸੀਆਂ ਦਾ। ਟੇਸੀਆਂ ਠੀਕ ਹੋ ਗਿਆ। ਮਜੀਠਾ ਪਿੰਡ ਦੇ ਲਾਗੇ? ਹਾਂ ਉਹ ਕਸਬਾ ਸ਼ਹਿਰ ਸੀ ਮਜੀਠਾ। ਆ ਲਾਗੇ ਪੈਂਦਾ ਸੀ ਤੁਹਾਨੂੰ? ਆ ਕੋਠਾ ਚੜ ਕੇ ਸਭੋ ਵੇਖਦੇ ਗਰਮੀਆਂ ਕੋਠੇ ਚੜ ਜਾਣਾ ਸੌਣ ਵਾਸਤੇ। ਅੱਛਾ ਗੱਡੀ ਆਉਂਦੀ ਪਤਾ ਲੱਗਾ ਵੀ ਗੱਡੀ ਆ ਗਈ ਆ। ਹਾਂ ਹਾਂ ਬੱਤੀਆਂ ਮਾੜੀਆਂ ਮੋਟੀਆਂ ਬੰਦੀਆਂ ਹੁੰਦੀਆਂ ਇੰਨੀ ਬਿਜਲੀ ਕਿਸੇ ਸੀ। ਆਹੋ ਤੇ ਜ਼ਿਲ੍ਹਾ ਤੁਹਾਡਾ ਫਿਰ ਅੰਮ੍ਰਿਤਸਰ ਹੀ ਹੋਇਆ। ਸਾਡਾ ਅੰਮ੍ਰਿਤਸਰ। ਇਹ ਜਿਹੜਾ ਤੁਹਾਡਾ ਪਿੰਡ ਸੀ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਸੀ? ਕੋਈ ਨਾਮ ਚੇਤੇ ਹੈ? ਬੜੇ ਹੁਣ ਮੈਂ ਦੱਸੀ ਜਾਣਾ। ਅੱਛਾ
ਮਜੀਠਾ ਕਹਿ ਲਓ ਇੱਕ, ਮਜੀਠਾ, ਵੱਡੀਆਂ ਸੋਈਆਂ ਵਧੀਆ ਸੂਈਆਂ, ਸੋਈਆਂ, ਸਵਈਆਂ। ਅੱਛਾ ਗਾੜੀ ਆ ਗਈ ਦਰਬੂਜੀ, ਅੱਛਾ ਇਹ ਪਾਸੇ ਆ ਗਿਆ ਲੁਹਾਰ ਕਾ, ਅੱਛਾ। ਹਾਂਜੀ ਹੂੰ ਲੁਹਾਰ ਕਾ ਆ ਗਿਆ, ਗਾੜੀ ਆ ਗਿਆ ਹੂੰ ਚੇਤਨਪੁਰਾ, ਅੱਛਾ। ਤੇ ਨਾ ਮੱਲੂ ਨੰਗਲ, ਮੱਲੂ ਨੰਗਲ ਹੋ ਗਿਆ। ਗਾੜੀ ਆ ਗਈ ਚੇਤਨਪੁਰਾ, ਅੱਛਾ ਇਹ ਪੁਰੇ ਬਹੁਤੇ ਸੀ। ਅੱਛਾ। ਗਾੜੀ ਆ ਗਈ ਕੰਦੋ ਵਾਲੀ, ਕੰਦੋ ਵਾਲੀ। ਉਸ ਤੋਂ ਬਾਅਦ ਆ ਗਿਆ ਦਾਦੂਪੁਰਾ, ਦਾਦੂਪੁਰਾ, ਫਿਰ ਆ ਗਏ ਗੋਸਲ, ਗੋਸਲ ਹੋ ਗਿਆ, ਫਿਰ ਆ ਗਿਆ ਗੋਸਲ ਹਮਜ਼ਾ ਅਠਵਾਲ, ਅਠਵਾਲ, ਗਾੜੀ ਫਿਰ ਆ ਗਿਆ ਬੋੜਿਆਲ, ਬੋੜੇਆਲ, ਇਹ ਪਾਸੇ ਆ ਗਈ ਜੱਜਿਆਣੀ, ਜੱਜਿਆਣੀ। ਉਹ ਲਹਿਰ ਦੇ ਉੱਤੇ ਸੀ ਪਿੰਡ। ਅੱਛਾ ਨਹਿਰ ਦੇ ਉੱਪਰ ਸੀ। ਪਿੰਡ ਤੇ ਤੁਹਾਨੂੰ ਸਾਰੇ ਚੇਤੇ ਆ। ਮੈਨੂੰ ਸਾਰਾ ਪਤਾ। ਅੱਛਾ ਜਿਹੜਾ ਤੁਹਾਡਾ ਪਿੰਡ ਸੀਗਾ ਹੂੰ, ਉਹ ਕਿੱਦਾਂ ਦਾ ਸੀਗਾ? ਬਹੁਤ ਚੰਗਾ ਸੀ। ਚੰਗਾ ਪਿੰਡ ਸੀ। ਹਾਂ। ਨੰਬਰਦਾਰ ਕੌਣ ਸੀ ਉੱਥੇ ਦਾ? ਉਸੇ ਲੰਬਰਦਾਰ ਹੈਗਾ ਸੀਗਾ ਮੱਦਾ, ਮੰਦਾ, ਬਰਕਤ ਤੇ ਮੱਦਾ, ਦੋ ਭਰਾ ਸੀ, ਬਰਕਤ ਤੇ ਮੰਦਾ। ਤੇ ਗਾਮਾ, ਗਾਮਾ। ਗੁਲਾਮ ਅਹਿਮਦ। ਮੁਸਲਮਾਨਾਂ ਦਾ ਪਿੰਡ ਸੀਗਾ। ਹਾਂ, ਅੱਛਾ ਉਥੇ ਦੋ ਘਰ ਸੀ ਤਰਖਾਣਾ ਦੇ। ਅੱਛਾ। ਉਸ ਇੱਕ ਲਾਭ ਸਿਓ ਸੀ, ਲਾਭ ਸਿਓ, ਇੱਕ ਚੰਦਾ ਸਿਓ ਸੀ। ਲਾਭ ਸਿਓ ਤੇ ਚੰਦਾ ਸਿਓ, ਹੂੰ, ਇਹ ਉੱਥੋਂ ਦੇ ਵਸਿੰਦੇ ਤੁਹਾਡੇ ਨਾਲ ਰਹਿੰਦੇ ਸੀ। ਪਿੰਡ ਤੁਹਾਡਾ ਕਿਦਾਂ ਦਾ ਸੀ? ਵਧੀਆ ਪਿੰਡ ਸੀ ਆ? ਨਹੀਂ ਚੰਗਾ ਸੀ ਅੱਛਾ ਪਿੰਡ ਸਾਡਾ, ਬੜਾ ਸੋਹਣਾ ਸੀ। ਅੱਛਾ। ਤੇ ਤੁਸੀਂ ਉੱਥੇ ਕੀ ਕਰਦੇ ਸੀਗੇ? ਅਸੀਂ ਉਸੇ ਇਹ ਕੰਮ ਕਰਦੇ ਹਾਂ, ਜ਼ਿਮੀਦਾਰ ਖੂਹਾਂ ਦਾ ਕੰਮ ਕਰਦੇ ਹਾਂ। ਆ ਖੂਹ ਨਹੀਂ ਦਾ ਟਿੰਡਾ ਵਾਲੇ, ਆਹੋ ਉਹਦੇ ਮੁੱਕ ਮੁੱਕ ਗਏ ਨੇ ਉਧਰੋਂ ਵੀ, ਆਹੋ। ਉਹਦੇ ਲਹਿਰਾਂ ਪੈਣ ਲੱਗ ਪਈਆਂ। ਹੂੰ ਅੱਗੇ ਉਸੇ ਵਾਈ ਹੁੰਦੀ ਖੂਹਾਂ ਦੀ, ਅੱਛਾ। ਹੂੰ ਜੋਗ ਜੋ ਲੈਣੀ। ਹੂੰ ਠੀਕ ਹੋ ਗਿਆ। ਹੂੰ, ਹੂੰ ਸਾਡੇ ਸਾਰੇ ਖੂਹ ਸੀ। ਅੱਛਾ ਹੂੰ, ਸਹੀ ਹੋ ਗਿਆ। ਅੱਛਾ ਮਜੀਠਿਓਂ ਇਸ ਪਾਸੇ ਹੈਗਾ ਸੀ ਇੱਕ ਬਾਗ, ਬਾਗ ਸੀਗਾ। ਬਾਗ ਅੱਛਾ ਅੰਬ ਜਾਮਨੂ ਬਹੁਤ ਹੀ ਗੱਲ ਕਰੀ, ਉਹ ਵੱਡਾ ਬਾਗ ਸੀ। ਅੱਛਾ ਇਹ ਪਾਸੇ ਵੀ ਬਾਗ ਸੀ, ਤੇ ਜੋ ਕੋਈ ਹੋਇਆ ਮੈਂ ਅੱਖਾਂ ਨਾਲ ਵੇਖਿਆ ਵਾ, ਅੱਛਾ ਉਹ ਮੈਂ ਤੁਹਾਨੂੰ ਦੱਸਦਾ। ਅੱਛਾ। ਬਾਗ ਹੈਗਾ ਸੀ ਉਹਦੇ ਲਾਗੇ? ਬਾਗ ਮਜੀਠੇ ਵਾਲਾ ਬੇਬਾ ਵੱਡਾ ਸੀ। ਅੱਛਾ ਮਜੀਠੀਆਂ ਦਾ ਬਾਗ। ਹੂੰ, ਹੂੰ ਲਾਗੇ ਸੋਈਆਂ ਵਾਲਾ ਬਾਗ ਸੀ, ਉਹ ਬਿੱਲਿਆਂ ਦਾ ਵੱਜਦਾ ਸੀ। ਬਿੱਲਿਆਂ ਦਾ? ਹੂੰ, ਅੱਛਾ ਉਹ ਮੈਂ ਵੇਖਿਆ। ਅੱਛਾ। ਜਿੱਦਾਂ ਹੁਣ ਤੁਸੀਂ ਮਜੀਠਾ ਜਿੰਨੇ ਕਸਬੇ ਦੇ ਤੁਹਾਨੂੰ ਲਾਗੇ। ਜਿੰਨੇ ਤੁਹਾਨੂੰ ਮੈਂ ਪਿੰਡ ਦੱਸਦੇ ਆ ਨਾ, ਹਾਂ ਹਾਂ ਗੇੜਾ ਜੇ ਹਾਂਜੀ। ਦੁਬਾਰਾ ਦੱਸ ਦੇਵਾਂ। ਨਹੀਂ ਨਹੀਂ ਤੁਸੀਂ ਦੱਸਦੇ ਆ, ਠੀਕ ਹੈ। ਉਹ ਸਹੀ ਮਾਨੇ ਨਾਲ ਜਿਹੜੇ ਮੈਂ ਵੇਖਿਆ ਉਹ ਤੁਹਾਨੂੰ ਦੱਸਿਆ। ਅੱਛਾ ਮੇਲੇ ਸਾਰੇ ਉੱਥੇ ਲੱਗਦੇ ਹੁੰਦੇ ਸੀ, ਅੱਛਾ। ਉਹ ਵੀ ਵੇਖੇ। ਮੇਲਾ ਕਦੋਂ ਕਦੋਂ ਲੱਗਦਾ ਸੀ? ਮੇਲਾ ਗਰਮੀਆਂ ਦੇ ਮੇਲੇ ਬੜੇ ਲੱਗਦੇ ਹੁੰਦੇ ਸੀ, ਗਰਮੀਆਂ 'ਚ ਲੱਗਦੇ ਸੀ। ਤੇ ਘੋਲ ਹੋਣੇ, ਕੁੜੀਆਂ ਕੁੜੀਆਂ ਕੋਈ ਆਹੋ। ਹੁੰਦੀਆਂ, ਘੋਲ ਹੀ ਹੁੰਦੇ ਸੀ। ਹੂੰ ਹਾਂਜੀ, ਤੇ ਆਪਸ 'ਚ ਵਸੇਬ ਕਿਦਾਂ ਦਾ ਸੀ ਮੁਸਲਮਾਨਾਂ ਦਾ ਸਿੱਖਾਂ ਦਾ? ਵੈਸੇ ਤੁਸੀਂ ਤੇ ਦੋ ਸਰਦਾਰ ਵੀ ਤੁਹਾਡੇ ਕੋਲ ਸਾਡੇ ਨਾਲ ਬਹੁਤ ਚੰਗੇ ਸੀ। ਚੰਗੇ ਸੀਗੇ। ਉਹ ਸਾਡੇ ਵਕਤ ਦੇ ਵਿੱਚ ਹੈ ਹੀ ਬਹੁਤ ਚੰਗੇ ਸੀ। ਅੱਛਾ। ਕਦੀ 47 ਤੋਂ ਪਹਿਲੇ ਇਦਾਂ ਤੇ ਨਹੀਂ ਹੋਇਆ ਕਿ ਸਿੱਖਾਂ ਨੇ ਮੁਸਲਮਾਨਾਂ ਨੂੰ ਕੁਝ ਕਿਹਾ ਹੋਵੇ ਜਾਂ ਮੁਸਲਮਾਨਾਂ ਨੇ ਸਿੱਖਾਂ ਨੂੰ ਕੁਝ ਆਖਿਆ ਹੋਵੇ ਵੰਡ ਤੋਂ ਪਹਿਲਾਂ? ਨਾ, ਇਹ ਨਹੀਂ ਮੈਂ ਗੱਲ ਮੰਨਦਾ। ਹੂੰ ਜਦੋਂ ਵੱਡ ਫਟ ਹੋਇਆ ਨਾ, ਆਹੋ। ਸਾਨੂੰ ਉਦੋਂ ਵੀ ਕਿਸੇ ਕੋਲ ਨਹੀਂ ਆਖਿਆ। ਅੱਛਾ। ਫਿਰ ਉੱਥੋਂ ਨਿਕਲੇ ਕਿੱਦਾਂ? ਨਿਕਲਿਆ ਸੀ ਏਦਾਂ, ਜਿਸ ਬੰਦੇ ਦੇ ਉਹਨੇ ਆਖਿਆ ਵੀ ਸਾਹਿਬ ਜੋ ਮਰਜ਼ੀ ਕਰ ਲਓ, ਹੂੰ ਆੜੇ ਨੰਗਲ ਦੇ ਜ਼ਿਮੀਦਾਰੀ ਨੰਗਲ ਦੇ ਲੋਕ ਨਹੀਂ ਮੈਂ ਜਾਣ ਦੇਣੇ। ਅੱਛਾ ਉਹੀ ਬੈਸੋ ਖਤਰੀ, ਅੱਛਾ। ਉਹਦੀ ਫਿਰ ਬਸ ਹੋ ਗਈ ਨਾ, ਹੂੰ ਉਹਨੇ ਫਿਰ ਬੰਦਾ ਭੇਜ ਦਿੱਤਾ ਅੱਛਾ ਕਿ ਅੱਜ ਰਾਤ ਨਿਕਲ ਜੋ, ਤੁਹਾਡੇ ਨਾਲ ਬਹੁਤ ਜੱਸੇ ਪਏ ਨੇ ਤੁਹਾਨੂੰ। ਅੱਛਾ। ਇਹ ਫਿਰ ਰਾਤ ਨਿਕਲੇ, ਹੂੰ ਰਾਤ ਨਿਕਲ ਕੇ ਫਿਰ ਆ ਗਏ ਨਾਗਾ ਜਾ। ਹੂੰ ਹਾਂਜੀ, ਅਸੀਂ ਉੱਥੇ 15-16 ਦਿਨ ਰਹੇ ਹਾਂ। ਹੂੰ ਮੁੜ ਕੇ ਪਤਾ ਲੱਗਾ ਵੀ ਅੰਮ੍ਰਿਤਸਰ ਆ ਗਿਆ ਵਾ ਪਾਕਿਸਤਾਨ 'ਚ। ਅੱਛਾ। ਉਸ ਤੋਂ ਬਾਅਦ ਅਸੀਂ ਫਿਰ ਉੱਥੇ ਚਲੇ ਗਏ, ਅੱਛਾ ਵਾਪਸ ਪਿੰਡ ਚਲੇ ਗਏ? ਵਾਪਸ ਪਿੰਡ ਆ ਗਏ। ਨਿੱਕੀ ਦੀ ਉੱਥੇ ਪੜ੍ਹੀ ਆ। ਅੱਛਾ। ਨਿੱਕੀ ਈਦ ਉੱਥੇ ਪੜ੍ਹੀ ਹੈ ਤੁਸੀਂ? ਨਿੱਕੀ ਉੱਥੇ ਪੜ੍ਹੀ ਆ। ਹਾਂ। ਮੁੜ ਕੇ ਪਤਾ ਲੱਗਾ ਵੀ ਇਹ ਨਹੀਂ ਆ ਕੁਝ ਹੈ। ਹੂੰ ਉੱਥੋਂ ਫਿਰ ਨਿਕਲ ਗਏ, ਹੂੰ ਕੋਠੀ ਗਏ, ਕੋਠੀਆਂ ਫਿਰ ਤੁਰ ਕੇ ਅਸੀਂ ਨਾਗਾ ਜਾ ਗਏ। ਅੱਛਾ। ਨਾਗਾ ਕੋਈ ਗੱਡੀਆਂ ਦੇ ਵਿੱਚ ਬਹਿ ਕੇ ਆ ਗਿਆ, ਹੂੰ ਕੋਈ ਲਾਰੀਆਂ ਵਿੱਚ ਟਰੱਕਾਂ 'ਚ ਬਹਿ ਕੇ ਆ ਗਏ। ਅੱਛਾ। ਹਾਂਜੀ, ਹਾਂ। ਬਸ ਆ। ਹੂੰ ਸਾਨੂੰ ਸਾਡਾ ਤੇ ਉੱਥੇ ਇੰਨਾ ਬਣਾ ਨਹੀਂ ਹੋਇਆ ਬਚਤ ਹੋ ਗਈ ਨਾ। ਉੱਥੇ ਪਤਾ ਮੈਂ ਆਪਣੀ ਅੱਖਾਂ ਨਾਲ ਤਾਂ ਨਹੀਂ ਵੇਖਿਆ, ਸਾਡੇ ਵੱਡੇ ਦੱਸਦੇ ਹੁੰਦੇ ਸੀ। ਹੂੰ ਸਾਡੀ ਕੋਈ ਜਨਾਨੀ ਆ, ਉਹਦੀ ਕੋਈ ਭਾਰ ਆ, ਬੱਚੇ ਆ, ਹੂੰ ਤੁਸੀਂ ਚੁੱਕ ਲੈਣਾ, ਭਾਰ ਵੀ ਚੁੱਕ ਲੈਣਾ, ਬੱਚਾ ਵੀ ਚੁੱਕ ਲੈਣਾ। ਆਖਰ ਚ ਤੁਸੀਂ ਅੱਗੇ ਲੱਗ ਜਾਣਾ, ਹੂੰ ਉਹਨਾਂ ਮਗਰ।
ਅੱਛਾ ਘਰ ਹੋਣ ਆਪਣੇ ਤੁਹਾਨੂੰ ਉਹਦਾ ਆਵਾਜ਼ ਮਾਰ ਜਾਣਗੇ ਮੀਆਂ ਜੀ। ਹੂੰ ਹੂੰ। ਹੂੰ ਜੇ ਇਹ ਆ ਇਹਨਾਂ ਦੇ ਆਪਣਾ ਹੂੰ ਹੂੰ ਤੁਹਾਡੀ ਆ ਇਹਨਾਂ ਮੁਸਲਮਾਨ ਉਹ ਕੰਮ ਕਰਨਾ ਭਾਰ ਚੁੱਕਣਾ ਜਾਂ ਕੋਈ ਬੱਚੇ ਇੱਕ ਦੋ ਹੈਗੇ ਲੈ ਕੇ ਜਾਣਾ। ਹੂੰ ਉਹ ਬੱਚੀ ਤੋਂ ਪਤਾ ਮੈਂ ਆ ਸਾਡਾ ਘਰ ਆ ਹੂੰ ਹੂੰ ਇਹਨੂੰ ਘਰ ਕੋਲ ਬੂਹੇ ਗਾੜੀ ਬਾਹਰ ਜਿਹੜੀ ਆ, ਸਰਦਾਰ ਜੀ ਹਾਏ ਹਾਏ ਸਰਦਾਰ ਜੀ ਆ ਬੀਬੀ ਆ ਗਈ। ਹਾਂ ਉਹਦੀ ਸੀ ਆਏ ਹਾਲ ਹੈ ਹੈਗੀ ਸੀ ਸ਼ਰਮ ਹੈ ਸੀ। ਮੈਂ ਕਿਹਾ ਜੀ ਕਿਆ ਪਤਾ। ਹੂੰ ਹੂੰ। ਹੂੰ ਚੋਰੀ ਚਕਾਰੀ ਸਾਡੇ ਕੋਈ ਨਹੀਂ, ਅੱਛਾ ਕਤਲੇਆਮ ਸਾਡੇ ਕੋਈ ਨਹੀਂ, ਹੂੰ ਕੋਈ ਅਸੀਂ ਵੇਖੀ ਨਹੀਂ। ਵੇਖੀ ਨਹੀਂ। ਵੈਸੇ ਅਗਰ ਤੁਹਾਡੇ ਪਿੰਡ ਦੇ ਵਿੱਚ ਤੁਹਾਡਾ ਘਰ ਲੱਭਣਾ ਹੋਵੇ ਤੇ ਕਿੱਥੇ ਕਰਕੇ ਤੁਹਾਡਾ ਘਰ ਸੀਗਾ? ਸਾਡਾ ਘਰ ਆਹੋ ਇਹ ਮਜੀਠੀਓ ਤੁਰ ਪੈਣਾ, ਅੱਛਾ ਉਹ ਸਿੱਧੀ ਸੜਕ ਆ ਜਾਣੀ ਆ, ਅੱਛਾ ਗਾੜੀ ਆ ਜਾਣਾ ਐਸਾ ਛੱਪੜ ਅੱਛਾ ਤੇ ਇਹ ਪਾਸੇ ਇੱਥੇ ਆ ਗਿਆ ਬਣਾਇਆ ਸੀ ਆ ਦੀਵਾਨਖਾਨਾ ਉਹਨਾਂ ਬਣਾਇਆ ਸੀ ਆਪਣਾ ਪੁਰਾਣੇ ਪੁਰਾਣੇ ਜਾਂਜੂ ਆ ਜਮਣੀ ਜੰਜ ਘਰ ਜਾਂਜ ਘਰ ਬਣਾਇਆ ਸੀ ਨਾਲ ਉਹਦੇ ਮਾਝੇ ਸੀ ਅੱਛਾ ਮਸੀਹ ਤੇ ਨਾਲ ਹੀ। ਉੱਥੇ ਖਰਾਬ ਮੇਂ ਤਾਇਦਾ ਲੱਗਾ ਸੀ ਅੱਛਾ ਸ਼ਾਂ ਬੇਪਾ ਇੱਥੇ ਨਾ ਹੂੰ ਇੱਥੇ ਆ ਖੂਹ ਆ ਅੱਛਾ ਇੱਥੇ ਸ਼ਰੀ ਤੇ ਚਲੋ ਸਾਡੇ ਹੁੰਦਾ ਪੁੱਟਿਆ ਗਿਆ ਅੱਛਾ ਇਹਦਾ ਜਾਮਨ ਹੋਈ ਨਾ ਹਾਂ ਉਹ ਤੇ ਮੁੰਡਾ ਕਿ ਚੜ ਜਾਂਦਾ ਉਹਨਾਂ ਖਾਣਾ ਉਹਦਾ ਮਾਮਾ ਸਰਫ ਖਾਣਾ ਅੱਛਾ ਉਦੋਂ ਖੜਾ ਕੱਢਾ ਸੀ ਹੂੰ ਆ ਡਾੜਾ ਮੋਟਾ ਦਾ ਟਾਣਾ ਜਾਮਨ ਦਾ ਹੂੰ ਪਿੱਪਲ ਹੂੰ ਪਿੱਪਲ ਬਹੁਤ ਸੀ ਅੱਛਾ। ਇੱਕ ਸ਼ਰੀਮ ਲਗਾ ਸੀ ਅੱਛਾ ਹੂੰ ਮੇਰੇ ਤਾਏ ਦੇ ਖਰਾਬ ਕੋਈ ਸ਼ਰੀਮ ਲਗਾ ਸੀ ਬਹੁਤ ਪਿੱਪਲ ਸੀ ਤੇ ਜਾਮਨ ਜਿਹੜਾ ਸੀ ਨਾ ਹੂੰ ਉਹ ਬੇਜਨ ਤਾਂ ਹਾਈ ਵੱਡਾ ਸੀ ਨਾ ਅੱਛਾ ਅਸੀਂ ਵੇਖਿਆ ਹੀ ਕੋਈ ਇਦਾਂ ਦਾ ਜਾਮਨ ਹੂੰ ਉਸੇ ਮੁਸਲਮਾਨ ਸੀ ਮਨਜੂਰ ਮਨਜੂਰ ਅੱਛਾ ਲਿਬਾਸ ਨੂੰ ਖੁਰਾਕ ਲਾਏ ਸੀ ਅੱਛਾ ਉੱਥੇ ਹੀ ਰਹਿ ਗਏ ਸੀ ਕਿ ਆ ਗਏ ਸੀ? ਉਹ ਉਹਨਾਂ ਦਾ ਸੀ ਸਾਰਾ ਮੁਲਕ ਹੀ ਆ ਗਿਆ ਹਾਂ ਹਾਂ ਤੇ ਉਹਨਾਂ ਆ ਹੀ ਜਾਣਾ ਸੀ ਅੱਛਾ ਸਹੀ ਆ ਹੀ ਜਾਣਾ ਸੀ ਹੂੰ ਹੂੰ। ਸਹੀ ਇਹ ਪਾਸੇ ਲਹਿੰਦੇ ਪਾਸੇ ਹੀ ਲੰਬਰਦਾਰਾਂ ਦੀਆਂ ਹਵੇਲੀਆਂ ਅੱਛਾ ਉੱਥੇ ਬਾਗ ਲੱਗਾ ਸੀ ਮਰੂਦਾਂ ਦਾ ਨਾਖਾਂ ਦਾ ਅੱਛਾ ਹੂੰ ਹੂੰ ਸੂਏ ਅਗਲੇ ਪਾਸੇ ਸਾਨੂੰ ਸੂਆ ਪੈਂਦਾ ਛੋੜੋ ਜਾ ਅੱਛਾ ਉਹ ਗਾਂ ਜਾਂਦਾ ਸੀ ਦਰਬੂਜੀ ਨੂੰ ਫਾਜ਼ਲ ਸ਼ਾਹ ਨੂੰ ਫਾਜ਼ਿਲਗੜ੍ਹ ਫਾਜ਼ਲ ਸ਼ਾਹ ਅੱਛਾ ਉਹ ਦਰਬਾਰ ਸੀ ਅੱਛਾ ਦਰਬਾਰ ਸੀ ਅੱਜ ਜਦੋਂ ਤੁਸੀਂ ਬੈਠੇ ਤਾਂ ਦਰਬਾਰ ਆ ਸੂਆ ਜਾਣ ਲਿਆ ਹੂੰ ਇਹ ਸੂਆ ਜਾ ਕੇ ਪੈਂਦਾ ਸੀ ਦਰਬੂਜੀ ਨੂੰ ਦਰਬੂਜੀ ਨੂੰ ਗਾੜੀ ਆ ਗਿਆ ਮੱਲੂ ਨੰਗਲ ਮਲੂ ਨੰਗਲ ਨੂੰ ਉਹੀ ਠੀਕ ਹੋ ਗਿਆ ਗਾੜੀ ਆ ਗਿਆ ਜਗਦੇ ਜਗਦੇ ਠੀਕ ਹੋ ਗਿਆ ਜਿਹੜੇ ਮੈਂ ਤੁਹਾਨੂੰ ਪਿੰਡ ਗਿਣ ਕੇ ਦੱਸ ਦਿੱਤੇ ਆ ਨਾ ਹੂੰ ਹੂੰ ਇਹ ਮੈਂ ਆਪਣੀ ਅੱਖਾਂ ਨਾਲ ਵੇਖੇ ਨੇ। ਆਪਣੀ ਅੱਖਾਂ ਨਾਲ ਵੇਖੀਏ ਸੁਣੀ ਸੁਣਾਈ ਮੈਂ ਨਹੀਂ ਗੱਲ ਕਰਨੀ, ਹੂੰ ਸੁਣੀ ਸੁਣਾਈ ਕਰਾਂ ਰੱਬ ਦੀ ਪਕੜ ਚ ਆਉਂਦਾ ਆਹ ਹੂੰ ਝੂਠ ਸੁੱਟਾਂ ਹੂੰ। ਮੈਂ ਰੱਬ ਦੀ ਪਕੜ ਚ ਆਉਂਦਾ। ਹਾਂ ਅੱਛਾ ਬਜ਼ੁਰਗੋ ਇਹ ਦੱਸੋ ਹੁਣ ਪੌਣੀ ਸਦੀ ਹੋ ਚੱਲੀ ਹੈ ਹੁਣ ਦਿਲ ਕਰਦਾ ਜਾਣ ਨੂੰ ਪਿੰਡ? ਨਾ ਦਿਲ ਤੇ ਕਰਦਾ ਹਾਂ ਜਾਨ ਨੂੰ ਹੁਣ ਕਮਜ਼ੋਰੀ ਬੜੀ ਹੋ ਗਈ ਹੈ। ਕਮਜ਼ੋਰੀ ਬੜੀ ਹੋ ਗਈ ਹੈ ਵੈਸੇ ਅਸੀਂ ਅਗਰ ਹੋਏ ਹਾਂ ਤਿਆਰ ਦੋ ਬੰਦੇ, ਅੱਛਾ ਉਹ ਵੀ ਮੇਰੇ ਵਾਂਗ ਨਾ ਹੂੰ, ਮਡੇੜਾ ਹੀ ਹੋ ਗਿਆ। ਅੱਛਾ ਦੋ ਬੰਦੇ ਸੀ ਨਾ ਉਹ ਹੋ ਗਏ ਬੀਜੇ ਬੰਦ, ਅੱਛਾ ਅਸੀਂ ਫਿਰ ਗਏ ਨਹੀਂ ਗਏ। ਅੱਛਾ ਮੈਨੂੰ ਦਾ ਵੀ ਤੂੰ ਮੇਰੇ ਨਾਲ ਚੱਲ, ਅੱਛਾ ਤੈਨੂੰ ਤੂੰ ਮੇਰੇ ਨਾਲ ਵੱਡਾ ਮੈਂ ਤੈਨੂੰ ਸਭ ਮੈਂ ਕਿਹਾ ਜਦੋਂ ਅੰਮ੍ਰਿਤਸਰੋਂ ਚਲੇ ਗਏ ਨਾ ਮਜੀਠੇ ਹਾਂ ਹਾਂ ਹੂੰ ਉਦੋਂ ਤੈਨੂੰ ਮੈਂ ਦੱਸੂ ਵੀ ਆ ਜਾ ਚੱਲੀਏ ਹੁਣ ਅੱਛਾ ਠੀਕ ਹੈ ਇਹ ਲੈ ਲੈ ਜਾਣਾ। ਹਾਂ ਹਾਂ ਮੈਂ ਕਿਹਾ ਵੀ ਉੱਥੋਂ ਤੈਨੂੰ ਮੈਂ ਦੱਸ ਦੇਣਾ ਹੂੰ ਵੀ ਆਹ ਸਕੂਲ ਹੀ ਹੂੰ ਆਹ ਸਕੂਲ ਦੇ ਨਾਲੋਂ ਜਾਂਦੀ ਹੈ ਸੜਕ ਅੱਛਾ ਸਿੱਧੀ ਲਾਈਨ ਟੱਪ ਕੇ ਹਾਂ ਹਾਂ ਤੇ ਗਾਂ ਸਾਡੇ ਪਿੰਡ ਆ ਗਿਆ। ਅੱਛਾ ਗਾਂ ਪਿੰਡ ਤੁਹਾਡਾ ਆ ਜਾਊਗਾ ਹੂੰ। ਹੂੰ ਤੇ ਆਪਣੇ ਘਰ ਪਛਾਣ ਲਓ ਕਿੱਥੇ ਘਰ ਕੇ ਸੀਗੇ? ਹਾਂ ਵੇਖ ਲਓ ਬਹੁਤ ਕੁਝ ਬਦਲ ਗਿਆ। ਅੱਛਾ ਆ ਵੇਖੋ ਹੂੰ ਆਹ ਜਗ੍ਹਾ ਵਾ, ਹੂੰ ਇਹ ਇੱਥੋਂ ਦੀ ਜਾਣਾ ਵਾ। ਅੱਛਾ ਆਹ ਉਹਨੇ ਜੰਜ ਕਰ ਬਣਾਇਆ ਸੀ, ਹੂੰ ਆਹ ਮਸਜਿਦ ਆ, ਹੂੰ ਆਹ ਇੱਥੇ ਇੱਕ ਘਰ ਹੋ ਰਿਹਾ, ਅੱਛਾ ਐ ਤੁਰੇ ਜਾਣਾ ਹੂੰ ਤੇ ਐ ਨੂੰ ਹੋ ਜਾਣਾ। ਹੂੰ ਗਲੀ ਦੇ ਵਿੱਚ ਸਾਡਾ ਘਰ ਸੀ, ਗਲੀ ਦੇ ਵਿੱਚ ਹੂੰ ਐ ਜਿਹਨੂੰ ਮੂੰਹ ਸੀ। ਅੱਛਾ ਹੂੰ ਮੈਂ ਚਾਚਾ ਹੂੰ ਤਾਇਆ ਅੱਛਾ
ਅਸੀਂ ਚੱਲੇ ਘਰ ਇੱਕ ਹੀ ਜਗ੍ਹਾ ਦੇ ਬੂਹੇ ਵੱਖੋ ਵੱਖ ਸੀ। ਬੂਹੇ ਵੱਖ-ਵੱਖ ਸੀ, ਗਲੀ ਇੱਕੋ ਸੀਗੀ। ਗਲੀ ਕੋਈ ਬੂਹੇ ਵੱਖੋ ਵੱਖ ਸੀ। ਵੈਸੇ ਮੈਂ ਦਿਲ ਦੀ ਗੱਲ ਪੁੱਛ ਰਿਹਾ, ਚਲੋ ਬੁੱਢੇ ਹੋ ਗਏ ਹੋ ਲੇਕਿਨ ਫਿਰ ਵੀ ਦਿਲ ਤਾਂ ਕਰਦਾ ਹੋਣਾ ਦਿਲ ਤੇ ਕਰਦਾ ਹੁਣ ਜਾਣ ਨੂੰ, ਹੁਣ ਖੜੇ ਦਾ ਕਿਹੜਾ ਹੁਣ ਤੇ ਮੈਂ ਡੰਡਾ ਫੜ ਕੇ ਆਪ ਤੁਰਦਾ। ਅੱਛਾ, ਸਿੱਧੀ ਗੱਲ ਆ। ਆਹੋ। ਵੇ ਖਿਆਲਾਂ ਦੇ ਵਿੱਚ, ਖਾਬਾਂ ਦੇ ਵਿੱਚ ਚੱਕਰ ਲੱਗ ਜਾਂਦਾ। ਜਦੋਂ ਭੁੱਲ ਗਏ ਉਹ ਕਾਹਦੇ ਖਿਆਲ ਆ, ਹੁਣ ਆਪਾਂ ਚੁੱਪ ਆਪਣੇ ਲੱਗਲ ਜੇ ਲੱਗੇ ਨਹੀਂ, ਆਪਣਾ ਕਾਰੋਬਾਰ ਕਰੀਦਾ। ਕਾਰੋਬਾਰ ਕਰਕੇ ਉਹ ਵੀ ਨਾ, ਉਹ ਮੁੰਡੇ ਨੇ ਮੇਰੇ ਨਾਲ ਕੀਤੀ ਗੱਲ। ਅੱਛਾ, ਮਾਨੀ ਮੱਲੀ ਨੇ, ਮਾਲੀ ਮੱਲੀ ਨੇ। ਹਾਂ, ਚੰਗੀ ਮੇਰੀ ਕੁੜੀ ਦੇਖੀ, ਚੰਗੀ ਹਾਂ, ਚੰਗੀ ਕੋਟੀ ਹੈ। ਉਹਨੇ ਮੈਨੂੰ ਤੁਹਾਡਾ ਆਖਿਆ ਸੀ, ਉਹਨੇ ਮੇਰਾ ਆਖਿਆ ਮੈਂ ਤੇਰੇ ਨਾਲ ਤਾਰੀਫ ਕਰਾਉਂਗਾ, ਮੈਂ ਉਹਨੂੰ ਫੋਨ ਕਰੂੰਗਾ। ਹਾਂ, ਤੁਸੀਂ ਹੁਣ ਆਏ ਬੜੇ ਹੁਣ ਸਾਡਾ ਮੁੰਡਾ ਹੁੰਦਾ ਸਿਕੰਦਰ, ਕੈਮਰਾਮੈਨ ਮੁੰਡਾ ਹੁੰਦਾ ਸਿਕੰਦਰ, ਉਹਨੇ ਉਹਨੂੰ ਆਖਿਆ ਸੀ ਤੇ ਅਸੀਂ ਫਿਰ ਤੁਹਾਡੇ ਕੋਲ ਪਹੁੰਚ ਗਏ। ਪਹੁੰਚੇ ਬੜੇ ਵੇਲੇ ਜਨ। ਅੱਛਾ, ਅੱਛਾ ਬਜ਼ੁਰਗ, ਇਹ ਤੁਸੀਂ ਕੀ ਕਰਦੇ ਹੋ? ਇਹ ਕੰਮ ਕੀ ਕਾਹਦਾ ਕਰਦੇ ਹੋ ਤੁਸੀਂ? ਇਸ ਉਮਰੇ ਕਾਹਦੀ ਕਿਰਤ ਕਰਦੇ ਹੋ? ਇੱਥੇ ਕੀ ਕੀ ਬਣਾਉਂਦੇ ਹੋ? ਦਾਤਰੀਆਂ, ਕਈਆਂ, ਬੇਲਚੇ? ਨਾ, ਬੇਲਚੇ ਨਹੀਂ ਬਣਾਉਂਦੇ। ਅੱਛਾ, ਦਾਤਰੀਆਂ, ਅੱਛਾ, ਟੋਕੇ, ਠੀਕ ਹੋ ਗਿਆ। ਹਾਂਜੀ, ਹੋਰ ਵੀ ਲਾਉਂਦੇ ਹੋ? ਮੈਂ ਕੋਈ ਬੇਵਾ ਕੰਮ ਹੀ, ਹੁਣ ਮੇਰੀ ਉਮਰ ਹੋ ਗਈ ਪੁਰਾਣੀ। ਅੱਛਾ, ਘੋੜੇ ਇੱਥੇ ਮੁੱਕਦੇ ਨਹੀਂ। ਅੱਛਾ, ਖੁਰੀ ਮੇਖ ਮਾਂ ਬਣਾ ਕੇ ਲਾਉਂਦਾ। ਅੱਛਾ, ਹੁਣ ਵੀ ਲਾਉਂਦੇ ਹੋ ਘੋੜਿਆਂ ਨੂੰ? ਘੋੜੇ ਮੈਂ ਛੱਡ ਗਿਆ, ਬਹੁਤ ਗਣ ਲਾਉਂਦਾ। ਔਖਾ ਕੰਮ ਹੈ ਨਾ ਉਹਨੇ ਵੀ ਜਾ ਕੇ ਬੋਲ ਨੂੰ ਖੁਰੀਆਂ ਲਾਈਆਂ ਬੱਚੇ ਨੂੰ। ਅੱਛਾ, ਉੱਥੇ ਗੱਲ ਹੋਈ। ਅੱਛਾ, ਇਹ ਸਾਲ 2 ਗਏ ਨੇ। ਹਾਂ, ਉਹ ਆਪ ਕਬੱਡੀ ਕੁੱਡੀ ਖੇਡਦੇ ਚੱਲ ਨਿਕਲ ਜਾਂਦਾ। ਤੇ ਮੀਦਾ ਭਲਵਾਨ ਆ, ਉਹਦਾ ਇਹਦੀ ਮੁਲਾਕਾਤ ਕੋਈ ਨਹੀਂ ਆਪਣੀ। ਪਰ ਕੰਮ ਕੀਤਾ, ਪੈਸੇ ਦੇ ਘਰ ਨੂੰ ਆ ਗਏ। ਅੱਛਾ, ਉਹਨਾਂ ਦੀ ਭੇਜੀਆਂ ਪਰਾਂ। ਅੱਛਾ, ਸੋਹਣਾ ਮੁੰਡਾ ਪੂਰੀ ਗਿਆ। ਆਹੋ, ਬਹੁਤ ਵਧੀਆ ਕਬੱਡੀ ਹੈ। ਹਾਂਜੀ। ਅੱਛਾ, ਹੁਣ ਆਪਣੇ ਪਿੰਡ ਵਾਸੀਆਂ ਨੂੰ, ਜਿਹੜੇ ਤੁਹਾਡੇ ਪਿੰਡ ਵਾਸੀ ਨੇ, ਉਹ ਤੁਸੀਂ 2-4 ਨਾਮ ਵੀ ਲਏ ਨੇ, ਕੋਈ ਸੁਨੇਹਾ ਦੇਣਾ ਆਪਣੇ ਪਿੰਡ? ਕੋਈ ਪਿੰਡ ਆਪਣੇ ਸੁਨੇਹਾ ਦੇਣਾ, ਕੋਈ ਸਲਾਮ ਦੁਆ ਦੇਣੀ ਆ? ਹਾਂ, ਆਹੋ। ਤੇ ਚੰਦਾ ਸਿੰਘ ਉਦੋਂ ਬੇਵਾ ਬੁੱਢਾ ਆਇਆ ਸੀ। ਚੰਦਾ ਸਿੰਘ? ਉਹ ਪਿੰਡੋਂ ਅਗਲੇ ਪਾਸੇ। ਅੱਛਾ, ਸਕੂਲ ਹੈਗਾ ਸੀ? ਛੜਕ ਜਾਂਦੀ ਸੀ। ਉਹਦਾ ਘਰ ਸੀ। ਹਾਂ, ਮੇਰੇ ਚਾਚੇ ਦਾ ਖਰਾ ਸੀ, ਉਹਦਾ ਸੀ। ਅੱਛਾ, ਚੰਦਾ ਸਿੰਘ ਉਹ ਸੁੱਕਾ ਸੀ, ਚੰਦਾ ਸਿੰਘ ਉਹਦਾ। ਅੱਛਾ, ਅੱਛਾ, ਉਸ ਤੋਂ ਬਾਅਦ ਲਾਭ ਸਿੰਘ ਸੀ, ਉਹਦਾ ਪੁੱਤ ਸੀ ਸੇਵਾ ਸਿੰਘ। ਅੱਛਾ, ਉਹ ਕੰਮ ਕਰਦੇ ਸੀ ਤਰਖਾਣਾ ਦਾ ਕੰਮ ਕਰਦੇ ਸੀ। ਅੱਛਾ, ਚਰਖੇ ਬਣਾਉਣੇ, ਕੱਤਣ ਵਾਲੇ, ਦਰਵਾਜ਼ੇ ਬਣਾਉਣੇ। ਅੱਛਾ, ਵੇਲਣੇ ਬਣਾਉਣੇ, ਜੋ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਬਣਾਉਂਦੇ, ਮੈਂ ਉਹ ਗੱਲ ਦੱਸਣੀ। ਅੱਛਾ, ਕਿ ਤੁਸੀਂ ਜਾ ਕੇ ਉਸੇ ਵੀਡੀਓ ਸੁਣੀ, ਗੱਲ ਗਲਤ ਨਾ ਹੋਈ। ਅੱਛਾ, ਮਤਲਬ ਤੁਹਾਨੂੰ ਪਤਾ ਤੁਹਾਡੀ ਵੀਡੀਓ ਤੁਹਾਡੇ ਪਿੰਡ ਪਹੁੰਚ ਜਾਣੀ? ਸਾਡੇ ਆਹੋ, ਉਸੇ ਕਿਸੇ ਕੋਲ ਪਹੁੰਚੂ। ਤੁਸੀਂ ਦੱਸੋ ਕਿਹਦੇ ਕੋਲ ਪਹੁੰਚਾਈਏ, ਨਾਲੇ ਤੁਹਾਡੀ ਸਲਾਮ ਦੁਆ ਕਿਹਨੂੰ ਦਈਏ? ਹੁਣ ਇਹ ਦੱਸ ਵੀ ਮੈਂ ਹੀ ਬੁੱਢਾ ਗਿਆ, ਉਸੇ ਤੇ ਰਿਹਾ ਹੀ ਕੋਈ ਨਹੀਂ ਹੋਣਾ। ਆਹੋ, ਗੱਲ ਤੇ ਹੈ, ਬੱਚੇ ਤੇ ਹੋਣੇ ਆ ਨਾ। ਹਾਂ, ਉਹਨਾਂ ਦੇ ਆਹੋ, ਬੱਚੇ ਤੇ ਹੋਣੇ ਆ। ਮੈਨੂੰ ਜਾਣਦਾ ਸੀ ਲਾਭ ਸਿੰਘ। ਅੱਛਾ, ਸੇਵਾ ਸਿੰਘ ਤੇ ਲਾਭ ਸਿੰਘ ਤੁਹਾਨੂੰ ਜਾਣਦੇ ਸੀ। ਉਹਨਾਂ ਨੂੰ ਕੋਈ ਸਲਾਮ ਦੁਆ ਦੇਣੀ ਹੈ? ਦੁਆ ਸਲਾਮ ਦੇ ਦਾਂਗੇ। ਉਹ ਵੱਡਾ ਕੋਈ ਆ ਨਾ, ਸੇਵਾ ਹੋਇਆ ਨਾ। ਅੱਛਾ, ਸੇਵਾ ਸਿੰਘ ਹੋਇਆ, ਉਹ ਵੀ ਬੜੀ ਨਜ਼ਰ ਮਾਰੂ ਤੇ ਫਿਰ। ਅੱਛਾ, ਬਾਹਮਣ ਸੀ। ਅੱਛਾ, ਉਹ 3 ਭਰਾ ਸੀ। ਬਾਹਮਣ ਕਿਹੜੇ? ਲੱਭੂ, ਧੰਨੂ, ਕਿਰਪਾ। ਇਹ 3 ਭਰਾ ਸੀ, ਲੱਭੂ, ਧੰਨੂ ਤੇ ਕਿਰਪਾ। ਠੀਕ ਹੈ। ਦੁਕਾਨ ਸੀ ਪਰਚੂਨ ਦੀ ਉਹਨਾਂ ਦੀ। ਅੱਛਾ, ਪਰਚੂਨ ਦੀ ਦੁਕਾਨ ਸੀ। ਉਹਦੇ ਕੋਈ ਜਾਣੂ ਬੁੱਝੂ ਬੰਦਾ ਹੁੰਦਾ ਨਾ, ਸਾਡੇ ਵਰਗਾ ਹਾਣੀ। ਅੱਛਾ, ਉਹਨੂੰ ਅਸੀਂ ਦੱਸ ਸਕਦੇ ਹਾਂ ਵੀ ਫਲਾਣੇ ਬੰਦੇ ਨੂੰ ਸਾਡੀ ਦੁਆ ਸਲਾਮ ਦੇ ਦੀ। ਤੁਹਾਡੀ ਦੁਆ ਸਲਾਮ ਪਹੁੰਚ ਜਾਏਗੀ ਤੁਹਾਡੀ ਪਿੰਡ। ਚਲੋ ਜੀ, ਠੀਕ ਹੈ ਜੀ। ਆਮੀਨ ਹੈ ਜੀ। ਬਜ਼ੁਰਗੋ, ਬਹੁਤ ਵੱਡੀ ਗੱਲ ਆ, 90 ਸਾਲ ਦੀ ਉਮਰ ਦੇ ਵਿੱਚ ਤੁਸੀਂ ਕਿਰਤ ਕਰਦੇ ਹੋ, ਆਪਣੀ ਹੱਕ ਹਲਾਲ ਦੀ ਰੋਟੀ ਬਣਾ ਕੇ ਖਾਂਦੇ ਹੋ, ਬਹੁਤ ਵੱਡੀ ਗੱਲ ਹੈ। ਬਿਲਕੁਲ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਇਹ ਲਗਭਗ 90 ਸਾਲ ਇਹਨਾਂ ਦੀ ਉਮਰ ਹੈ ਔਰ ਇਸ ਵੇਲੇ ਵੀ ਇਹ ਆਪਣਾ ਕੰਮ, ਆਪਣੀ ਕਿਰਤ ਕਰ ਰਹੇ ਨੇ, ਬਹੁਤ ਵੱਡੀ ਗੱਲ ਹੈ। ਇਹੋ ਜਿਹੇ ਬਜ਼ੁਰਗਾਂ ਨੂੰ ਸਾਡਾ ਸਲਾਮ ਹੈ। ਹੋਪਫੁਲੀ ਜੋ ਬਜ਼ੁਰਗਾਂ ਨੇ ਚੜ੍ਹਦੇ ਪਾਸੇ ਪਿੰਡ ਦੇ ਨਾਮ ਲਏ ਨੇ, ਉਧਰੋਂ ਪਿਆਰ ਭਰਿਆ ਸੁਨੇਹਾ ਬਜ਼ੁਰਗਾਂ ਵਾਸਤੇ ਆਏਗਾ ਔਰ ਇਹੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਲਹਿੰਦੇ ਚੜ੍ਹਦੇ ਜਿਹੜੇ ਪਿੰਡ ਨੇ। ਵੇਖੋ। ਅੱਛਾ,
ਇਹ ਦੰਦੇ ਕੱਢਣ ਵਾਲੀਆਂ ਨੇ ਆਹੋ ਇੱਥੋਂ ਦੰਦਾ ਪਾੜਨਾ ਨੂੰ ਆਹੋ ਸਹੀ। ਸੋ ਆ ਬਜ਼ੁਰਗ ਜਿਹੜੇ ਨੇ ਇਸ ਉਮਰ ਦੇ ਵਿੱਚ ਵੀ ਆਪਣੀ ਕਿਰਤ ਕਮਾਈ ਕਰਦੇ ਨੇ। ਸੋ ਹੋਪਫੁਲੀ ਚੜ੍ਹਦੇ ਪਾਸਿਓਂ ਵੀ ਸਾਨੂੰ ਇਹਨਾਂ ਵਾਸਤੇ ਪਿਆਰ ਭਰਿਆ ਸੁਨੇਹਾ ਆਏਗਾ ਔਰ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਬਜ਼ੁਰਗਾਂ ਰਾਹੀਂ ਜਿਹੜੇ ਦੋਵੇਂ ਪੰਜਾਬ ਨੇ ਉਹਨਾਂ ਦੀਆਂ ਸਾਂਝਾਂ ਜਿਹੜੀਆਂ ਪੁਰਾਣੀਆਂ ਸਾਂਝਾਂ ਨੇ ਉਹਨਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰੀਦੀ ਹੈ ਔਰ ਕੋਸ਼ਿਸ਼ ਇਸ ਤਰ੍ਹਾਂ ਜਾਰੀ ਰਹੇਗੀ। ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।